ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਅਮਰੀਕਾ ਦੇ ਵਿੱਚ ਇਸ ਸਾਲ ਦੇ ਵਿੱਚ 196ਵੀਂ ਮਾਸ ਸ਼ੂਟਿੰਗ ਇੱਕ ਉਸ ਬੰਦੇ ਵੱਲੋਂ ਜੋ ਉਸ ਹੀ ਬੈਂਕ ਦਾ EMPLOYE ਸੀ, ਤੇ EMPLOYE ਵੀ ਇਦਾਂ ਦਾ ਵੀ ਉਸਨੇ ਬੈਚਲਰਸ ਦੀ ਵੀ ਡਿਗਰੀ ਕੀਤੀ ਹੋਈ ਸੀ, ਮਾਸਟਰਸ ਦੀ ਡਿਗਰੀ ਵੀ ਕੀਤੀ ਹੋਈ ਸੀ ਫਾਈਨਾਂਸ ਦੀ, ਯੂਨੀਵਰਸਿਟੀ ਆਫ ਅਲਬਾਮਾ ਤੋਂ। ਦਸੰਬਰ 2020 ਚ ਉਸਨੇ ਇਹ ਡਿਗਰੀਆਂ ਕੀਤੀਆਂ। ਉਸ ਤੋਂ ਬਾਅਦ ਉਸਨੇ 3 ਸਮਰ ਦੇ ਵਿੱਚ ਇੰਟਰਨਸ਼ਿਪ ਕੀਤੀ ਇਸ 올ਡ ਨੈਸ਼ਨਲ ਬੈਂਕ ਦੇ ਵਿੱਚ। ਉਸ ਤੋਂ ਬਾਅਦ ਉਸਨੂੰ ਪਰਮਾਨੈਂਟਲੀ ਹਾਇਰ ਕਰ ਲਿਆ ਗਿਆ ਕਮਰਸ਼ੀਅਲ ਡਿਵੈਲਪਮੈਂਟ ਪ੍ਰੋਫੈਸ਼ਨਲ ਜੂਨ 2021 ਦੇ ਵਿੱਚ, ਜਿਹੜੇ ਉਹਦੇ ਲਿੰਕਡਇਨ ਪ੍ਰੋਫਾਈਲ ਆ ਉਹਨਾਂ ਦੇ ਮੁਤਾਬਕ। ਤੇ ਅੱਜ ਤੱਕ ਕੋਈ ਵੀ ਉਹਦੀ ਪ੍ਰਾਇਰ ਅੰਗੇਜਮੈਂਟ ਨਹੀਂ ਸੀ ਪੁਲਿਸ ਦੇ ਨਾਲ, ਕਿਸੇ ਤਰ੍ਹਾਂ ਦੀ ਕਦੇ ਅਰੈਸਟ ਨਹੀਂ ਹੋਇਆ। ਲੀਗਲੀ ਗਨ ਬਾਈ ਕਰਕੇ ਆਪਣੇ ਹੀ ਸਾਥੀ ਜਿਹੜੇ EMPLOYE ਸੀ ਉਹਨਾਂ ਦੇ ਉੱਤੇ ਗੋਲੀਆਂ ਚਲਾ ਕੇ 1 ਮਿੰਟ ਦੇ ਵਿੱਚ 5 ਜਾਣਿਆਂ ਨੂੰ ਮਾਰਤਾ। 8 ਜਾਣੇ ਜਿਹੜੇ ਬੜੀ ਬੁਰੀ ਤਰ੍ਹਾਂ ਜਿਹੜੇ ਆ ਫੱਟੜ ਹੋ ਗਏ। ਸੋ ਇਹ ਸਾਰੇ ਕਾਸੇ ਨੂੰ ਲੈ ਕੇ ਅਮਰੀਕਨ ਲੋਕ ਬਹੁਤ ਚਿੰਤਾ ਦੇ ਵਿੱਚ ਹੈਗੇ ਆ। ਕੀ ਕਾਰਨ ਆ ਅਮਰੀਕਾ ਦੇ ਵਿੱਚ ਇੰਨੀਆਂ ਜਿਹੜੀਆਂ ਮਾਸ ਸ਼ੂਟਿੰਗਸ ਹੋ ਰਹੀਆਂ? ਕਈ ਵਾਰ ਆਪਾਂ ਸੋਚਦੇ ਹਾਂ ਵੀ ਹੋ ਸਕਦਾ ਕੋਈ ਅਨਐਜੂਕੇਟਡ ਸਦਾਈ ਬੰਦਾ ਹੋਊਗਾ। ਹੁਣ ਤੁਹਾਡੇ ਸਾਹਮਣੇ ਵੈਲ ਐਜੂਕੇਟਡ ਬੰਦਾ, ਬੜੀ ਪ੍ਰੋਫੈਸ਼ਨਲ ਜੌਬ ਕਰਦਾ, ਕਦੇ ਉਹਦਾ ਕ੍ਰਾਈਮ 'ਚ ਇਨਵੋਲਵਮੈਂਟ ਨਹੀਂ, ਲੀਗਲੀ ਗਨ ਖਰੀਦ ਕੇ ਉਸਨੇ ਆਪਣੇ ਹੀ ਸਾਥੀਆਂ ਦੇ ਗੋਲੀ ਮਾਰਤਾ, ਤੇ ਬੰਦਾ ਸੇਫ ਜਿਹੜਾ ਆ ਉਹ ਕਿੱਥੇ ਹੈਗਾ ਆ। ਜੀ ਕੌਨਰ ਸਟਰਜਨ 25 ਸਾਲਾਂ ਦਾ EMPLOYE ਸੀ ਇਹ, ਜਿਸ ਨੇ ਆਪਣੇ ਹੀ ਸਾਥੀਆਂ ਤੇ 올ਡ ਨੈਸ਼ਨਲ ਬੈਂਕ ਤੇ ਕੱਲ ਸਵੇਰੇ ਜਿਹੜੀ ਆ ਗੋਲੀਆਂ ਮਾਰੀਆਂ, ਤੇ ਨਾਲ 5 ਜਾਣਿਆਂ ਨੂੰ ਉੱਥੇ ਹੀ ਉਹਨਾਂ ਦੀ ਮੌਤ ਹੋ ਗਈ, ਤੇ ਬਾਕੀ ਜਿਹੜੇ ਆ ਬੁਰੀ ਤਰ੍ਹਾਂ ਫੱਟੜ ਆ, ਹਸਪਤਾਲ 'ਚ ਆ। AR-15 ਸਟਾਈਲ ਵੈਪਨ ਜਿਹੜਾ ਸੀਗਾ ਇਸ ਨੇ ਯੂਜ਼ ਕੀਤਾ ਇਸ ਮਾਸ ਸ਼ੂਟਿੰਗ ਦੇ ਦੌਰਾਨ। ਜੀ ਬਿਲਕੁਲ। ਉੱਥੋਂ ਦੇ ਜਿਹੜੇ ਗਵਰਨਰ ਐਂਡੀ ਬੈਸ਼ਰ, ਉਹਨਾਂ ਦੇ ਕੁਝ ਫਰੈਂਡ ਵੀ ਇਸ ਬੈਂਕ ਦੇ ਵਿੱਚ ਸੀਗੇ ਜਿਨ੍ਹਾਂ ਦੀ ਇਸ ਗੋਲੀकांड ਦੇ ਵਿੱਚ ਮੌਤ ਹੋਈ ਆ। ਸੋ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ, ਖਬਰਾਂ ਜਿਹੜੀਆਂ ਉਹ ਆ ਰਹੀਆਂ ਆ। ਅਨਦਰ ਡੇ ਅਨਦਰ ਸ਼ੂਟਿੰਗ। ਬਹੁਤ ਸਾਰੇ ਲੋਕ ਇੱਦਾਂ ਜਿਹੜਾ ਹੁਣ ਕਹਿ ਰਹੇ ਆ ਵੀ ਇਹ ਤਾਂ ਹੁਣ ਅਮਰੀਕਾ ਦੀ ਨਵੀਂ ਜਿਹੜੀ ਰਿਐਲਿਟੀ ਆ ਇਹੀ ਬਣਦੀ ਜਾ ਰਹੀ ਆ। ਆਪਾਂ ਦੇਖਦੇ ਵੀ ਸਕੂਲ ਤੋਂ ਲੈ ਕੇ ਹਰ ਇੱਕ ਥਾਂ ਦੇ ਉੱਤੇ ਜਿਹੜੀਆਂ ਸ਼ੂਟਿੰਗਸ ਹੋ ਰਹੀਆਂ। ਬੀਤੇ ਦਿਨਾਂ 'ਚ ਸਕੂਲ 'ਚ ਟੈਨੇਸੀ ਦੇ ਵਿੱਚ ਜਿਹੜੀ ਉਹ ਹੋਈ ਸੀ। ਉਸ ਤੋਂ ਬਾਅਦ 'ਚ ਗਨ ਕੰਟਰੋਲ ਨੂੰ ਲੈ ਕੇ ਜਦੋਂ ਚਰਚਾ ਚੱਲੀ ਤਾਂ ਉੱਥੇ ਜਿਹੜੇ ਸੰਸਦ ਮੈਂਬਰ ਸੀਗੇ ਉੱਥੋਂ ਦੇ, ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ। ਹੁਣ ਮੁੜ ਦੁਬਾਰਾ ਉਹਨਾਂ ਨੂੰ ਉੱਥੋਂ ਦੇ ਲੋਕਾਂ ਨੇ ਇੱਕ ਹਿਸਾਬ ਦੇ ਨਾਲ ਕੌਂਸਲ ਨੇ ਉਹਦੀ ਥਾਂ ਦੇ ਉੱਤੇ ਉਸੇ ਨੂੰ ਹੀ ਚੁਣ ਕੇ ਜਿਹੜਾ ਉਹ ਦੁਬਾਰਾ ਘੱਲ ਦਿੱਤਾ। ਹੁਣ ਇੱਥੇ ਚਰਚਾ ਚੱਲਦੀ ਆ ਵੀ ਜਿੱਦਾਂ ਸਕੂਲਾਂ 'ਚ ਹੋਰ ਥਾਵਾਂ ਦੇ ਉੱਤੇ ਆਰਮਡ ਗਾਰਡ, ਹੁਣ ਬੈਂਕ ਦੇ ਬਾਹਰ ਤਾਂ ਹੁੰਦੇ ਹੀ ਆ ਜਿਹੜਾ ਹਰਜੋਤ ਸਿੰਘ ਜੀ, ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਪਾਂ ਦੇਖ ਰਹੇ ਹਾਂ। ਇਹ ਆ ਵੀ ਪੁਲਿਸ ਨੇ ਆਉਂਦੇ ਆ ਜਿਹੜੀ ਉਹ ਕਾਰਵਾਈ ਚੰਗੀ ਕੀਤੀ, ਨਹੀਂ ਤਾਂ ਯੂਵਾਲਡੇ ਦੇ ਵਿੱਚ ਜੋ ਹੋਇਆ ਰੌਬ ਐਲੀਮੈਂਟਰੀ ਸਕੂਲ ਦੇ ਵਿੱਚ ਵੀ ਪੁਲਿਸ ਉੱਥੇ 1.5 ਘੰਟਾ ਬਾਹਰ ਗੱਪਾਂ ਮਾਰਦੀ ਰਹੀ, ਇਹੀ ਨੀਤੀਆਂ ਹੀ ਘੜਦੀ ਰਹੀ ਵੀ ਕਿੱਦਾਂ ਕਰਨਾ, ਕਿਵੇਂ ਕਰਨਾ। ਉਹਨੇ ਹੋਰ ਕਈ ਕਤਲੋ ਗਾਰਤਾ ਉਸ ਨੂੰ ਅੰਜਾਮ ਦਿੱਤਾ। ਇੱਥੇ ਕਹਿੰਦੇ ਵੀ 3 ਮਿੰਟਾਂ ਦੇ ਵਿੱਚ ਜਿਹੜੇ ਫਸਟ ਰਿਸਪੌਂਡਰਸ ਪਹੁੰਚੇ, ਉਹਨਾਂ ਨੇ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਤੁਰੰਤ ਕਾਰਵਾਈ ਕੀਤੀ ਤੇ ਹਮਲਾਵਰ ਨੂੰ ਜਿਹੜਾ ਉੱਥੇ ਹੀ ਢੇਰ ਕਰ ਦਿੱਤਾ। ਸੇਮ ਜਿਹੜਾ ਟੈਨੇਸੀ ਦੇ ਵਿੱਚ ਕਨਵੈਂਟ ਹਾਈ ਸਕੂਲ ਦੇ ਵਿੱਚ ਉੱਥੇ ਹੋਇਆ, ਚਰਚ ਦੇ ਵਿੱਚ ਜਿਹੜਾ ਸਕੂਲ ਚੱਲਦਾ ਸੀ, ਉੱਥੇ ਵੀ ਉੱਥੋਂ ਦੇ ਫਸਟ ਰਿਸਪੌਂਡਰ ਪੁਲਿਸ ਵਾਲਿਆਂ ਨੇ ਜਿਹੜੀ ਹੈ ਕਾਰਵਾਈ ਤੇਜ਼ੀ ਦੇ ਨਾਲ ਕਰਦੇ ਹੋਏ ਉਸਨੂੰ ਪਹਿਲਾਂ ਢੇਰ ਜਿਹੜਾ ਉਹ ਕਰ ਦਿੱਤਾ। ਸੋ ਇਹ ਜਿਹੜਾ ਲੂਈਵਿਲ ਦੇ ਵਿੱਚ ਜਿਹੜੇ ਬੈਂਕ ਦੇ ਵਿੱਚ ਜੋ ਵਾਪਰ ਰਿਹਾ ਆ, ਹੁਣ ਜਿਹੜੇ ਇਨਵੈਸਟੀਗੇਟਰਸ ਆ ਕਹਿੰਦੇ ਵੀ ਸਾਰੀ ਜਿਹੜੀ ਫੁਟੇਜ ਆ ਉਸ ਦੀ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਆ। ਕੀ ਕਾਰਨ ਬਣੇ ਆ ਉੱਥੇ ਦੀ ਮਾਸ ਸ਼ੂਟਿੰਗ ਜਿਹੜੀ ਉਹ ਹੋਣ ਦੇ ਕਰਕੇ, ਜਿਹੜੇ ਮਰੇ ਆ ਕੀ ਉਹਨਾਂ ਦੇ ਨਾਲ ਕਈ ਸਵਾਲਾਂ ਦੇ ਜਵਾਬ ਤਾਂ ਨਹੀਂ ਵਿਚਾਰੇ ਚਲੇ ਗਏ, ਇਹ ਜਿਹੜੀ ਹੁਣ ਦੇਖਣ ਵਾਲੀ ਗੱਲ ਆ। 4 ਜਾਣੇ ਤਾਂ ਮੌਕੇ ਤੇ ਮਾਰੇ ਗਏ ਸੀ, 5ਵਾਂ ਜਿਹੜੀ ਉਹ ਬੀਬੀ ਸੀਗੀ ਉਹ ਹਸਪਤਾਲ ਦੇ ਵਿੱਚ ਦਾਖਲ ਕਰਾਈ ਗਈ ਸੀ, ਜਿੱਥੇ ਉਹ ਆਪਣੀ ਇਹਨਾਂ ਗੋਲੀਆਂ ਦੀ ਮਾਰ ਨਾ ਚੱਲਦੀ ਹੋਈ ਉਹ ਵੀ ਦਮ ਜਿਹੜੀ ਉਹ ਤੋੜ ਗਈ। ਕਹਿੰਦੇ ਵੀ ਕਿਲਰ ਨੇ ਜਿਹੜਾ ਮਿੰਟ 1.5 ਮਿੰਟ ਤੱਕ ਵੇਟ ਕੀਤਾ ਪੁਲਿਸ ਦੇ ਜਿਹੜੇ ਉਹ ਅਰਾਈਵ ਕਰਨ ਤੱਕ। ਫਿਰ ਜਿਹੜਾ ਸ਼ੂਟਰ ਆ ਉਸ ਦੇ ਨਾਲ ਪੁਲਿਸ ਦੀ ਗਨ ਬੈਟਲ ਜਿਹੜੀ ਉਹ ਹੋਈ, ਤੇ ਜਿਸ ਦੌਰਾਨ ਉਸ ਤੇ ਗੋਲੀ ਲੱਗੀ ਤੇ ਉਸ ਦੀ ਮੌਤ ਹੋਈ। ਕਹਿੰਦੇ ਵੀ ਅਜੇ ਲੋਕਾਂ ਦੇ ਲਈ ਇਹ ਬੈਂਕ ਪੂਰਾ ਨਹੀਂ ਸੀ। ਅਜੇ ਜਿਸ ਟਾਈਮ ਦੇ ਉੱਤੇ ਗੋਲੀकांड ਵਾਪਰਿਆ ਆ, ਉਸ ਟਾਈਮ ਦੇ ਉੱਤੇ ਜੇ ਲੋਕਾਂ ਦੇ ਲਈ, ਆਮ ਪਬਲਿਕ ਦੇ ਲਈ ਬੈਂਕ ਜਿਹੜਾ ਪੂਰੀ ਤਰ੍ਹਾਂ ਨਹੀਂ ਸੀ ਜਿਹੜਾ ਉਹ ਖੁੱਲ੍ਹਾ,
ਕਹਿੰਦਾ ਵੀ ਜੇ ਉੱਥੇ ਲੋਕ ਹੁੰਦੇ ਤਾਂ ਇਸ ਖਬਰ ਦਾ ਹਸ਼ਰ ਹੋਰ ਵੀ ਮਾੜਾ, ਇਹ ਨਹੀਂ ਆ ਵੀ ਇਹ ਮਾੜੀ ਨਹੀਂ ਆ, ਬਹੁਤ ਮਾੜੀ ਆ ਵੀ ਇਸ ਦੇ ਵਿੱਚ ਮਰਨ ਵਾਲਿਆਂ ਦੀ ਜਿਹੜੀ ਸੰਖਿਆ ਹੋਰ ਵੀ ਵੱਧ ਹੋ ਸਕਦੀ ਸੀਗੀ। ਹਰ ਇੱਕ ਜਣਾ ਜਿਹੜਾ ਆ ਇਸ ਨੂੰ ਲੈ ਕੇ ਭਾਵੁਕ ਵੀ ਆ, ਗੱਲਾਂ ਵੀ ਜਿਹੜੀਆਂ ਉਹ ਕਰ ਰਿਹਾ ਆ। ਇਸ ਦਾ ਅੰਤ ਦੇ ਵਿੱਚ ਕੀ ਹੋਊਗਾ, ਕਿੱਥੇ ਜਾ ਕੇ ਗੱਲ ਜਿਹੜੀ ਇਹ ਨਿਬੜਦੀ ਆ, ਇਹ ਹੁਣ ਦੇਖਣ ਵਾਲੀ ਆ। ਜੋਸ਼ੂਆ ਬੈਰਕ 40 ਸਾਲਾਂ ਦਾ, ਜੂਲੀਆਨਾ ਫਾਰਮਰ 45 ਸਾਲਾਂ ਦੀ, ਟੌਮੀ ਐਲੀਅਟ 63, ਜੇਮਸ ਟੱਟ 64 ਸਾਲ ਤੇ ਡੀਐਨਾ ਐਕਟ 57 ਸਾਲ। ਇਹਨਾਂ ਦੀ ਜਿਹੜੀਆਂ ਇਹ ਮੌਤ ਹੋਈ ਆ, ਇਹ 5 ਜਣੇ ਆ ਜਿਹੜੇ ਇਸ ਗੋਲੀकांड ਦੀ ਭੇਂਟ ਜਿਹੜੇ ਆ ਇੱਕ ਵਾਰੀ ਫੇਰ ਜਿਹੜੇ ਉਹ ਚੜ ਰਹੇ ਆ। ਪ੍ਰੈਜ਼ੀਡੈਂਟ ਨੇ, ਵਾਈਸ ਪ੍ਰੈਜ਼ੀਡੈਂਟ ਨੇ, ਸਾਰਿਆਂ ਨੇ ਇਹ ਕਿਹਾ ਵੀ ਭਾਈ ਥਾਟਸ ਐਂਡ ਪ੍ਰੇਅਰਸ ਨਾਲ ਹੁਣ ਗੱਲ ਬਣ ਨਹੀਂ ਰਹੀ, ਆਪਾਂ ਨੂੰ ਜਿਹੜੇ ਗਨ ਰਿਫਾਰਮ ਲੈਜਿਸਲੇਸ਼ਨ ਆ ਉਹ ਲਿਆਉਣਾ ਪੈਣਾ ਆ। ਤੇ ਉਹਨਾਂ ਨੇ ਗੁਹਾਰ ਲਾਈ ਪ੍ਰੈਜ਼ੀਡੈਂਟ ਬਾਈਡਨ ਨੇ ਵੀ ਜਿਹੜੇ ਰਿਪਬਲਿਕਨ ਲਾ ਮੇਕਰਸ ਆ ਉਹ ਡੈਮੋਕ੍ਰੇਟਾਂ ਦੇ ਨਾਲ ਮਿਲ ਕੇ ਇਸ ਦੇ ਉੱਤੇ ਕੋਈ ਐਕਸ਼ਨ ਜਿਹੜੇ ਉਹ ਲੈਣ। ਤੇ ਉਹਨਾਂ ਨੇ ਟਵੀਟ ਕਰਕੇ ਕਿਹਾ ਵੀ ਬਹੁਤ ਸਾਰੇ ਜਿਹੜੇ ਅਮਰੀਕਨਸ ਆ ਉਹਨਾਂ ਨੂੰ ਇਹ ਆਪਣੀ ਜਾਨ ਦੇ ਨਾਲ ਇਸ ਦੀ ਕੀਮਤ ਚੁਕਾਉਣੀ ਪੈ ਰਹੀ ਆ, ਕਿਉਂਕਿ ਕਾਂਗਰਸ ਦੇ ਵਿੱਚ ਇਸ ਦੇ ਉੱਤੇ ਕੋਈ ਵੀ ਇਹ ਐਕਸ਼ਨ ਨਹੀਂ ਜਿਹੜਾ ਉਹ ਲਿਆ ਜਾ ਰਿਹਾ, ਇਨਐਕਸ਼ਨ ਆ। ਤੇ ਕਹਿੰਦੇ ਵੀ ਉਹਨਾਂ ਨੇ ਬੇਸਿਕਲੀ ਸਵਾਲ ਜਿਹੜੇ ਸਿੱਧਾ ਰਿਪਬਲਿਕਨਸ ਦੇ ਉੱਤੇ ਚੱਕ ਦਿੱਤੇ ਵੀ ਵੈਨ ਵਿਲ ਰਿਪਬਲਿਕਨਸ ਇਨ ਕਾਂਗਰਸ ਐਕਟ ਟੂ ਪ੍ਰੋਟੈਕਟ ਆਵਰ ਕਮਿਊਨਿਟੀਜ਼, ਇਹਨਾਂ ਨੂੰ ਬਚਾਉਣ ਦੇ ਲਈ ਕਦੋਂ ਜਿਹੜੇ ਉਹ ਅੱਗੇ ਆਉਣਗੇ, ਕਦੋਂ ਜਿਹੜਾ ਉਹ ਕੁਛ ਕਰਨਗੇ। ਸੋ ਇਹ ਸਾਰਾ ਕੁਛ ਜਿਹੜਾ ਹਰਜੋਤ ਸਿੰਘ ਜੀ ਗੋਲੀकांड ਦੇ ਵਿੱਚ ਵਾਪਰਿਆ, ਹਰ ਵਾਰ ਦੀ ਤਰ੍ਹਾਂ ਚਰਚਾ ਜਿਹੜੀ ਉਹ ਹੋਊਗੀ। ਇੰਤਜ਼ਾਰ ਜਿਹੜਾ ਇਹਨਾਂ ਨੇ ਫਿਰ ਅਗਲੀ ਵਾਰ ਦੀ ਜਿਹੜੀ ਸ਼ੂਟਿੰਗ ਤੱਕ ਦਾ ਕਰਨਾ ਆ, ਇਹੀ ਬਿਆਨ ਦੁਬਾਰਾ ਦਾਖਲ ਲਈ। ਸ਼ੂਟਰ ਨੇ 152 ਰਾਉਂਡਸ 1 ਮਿੰਟ ਦੇ ਵਿੱਚ ਜਿਹੜੇ ਆ ਫਾਇਰ ਕੀਤੇ ਹੈਗੇ ਆ। ਤੇ ਬਿਲਕੁਲ ਜਦੋਂ 8:30 ਵਜੇ EMPLOYEES ਪਹਿਲਾਂ ਆਏ ਸੀ, ਬੈਂਕ ਨੇ 9 ਵਜੇ ਖੁੱਲਣਾ ਸੀ, ਜੇ ਕਿਤੇ ਬਾਅਦ ਚ ਹੁੰਦਾ ਤੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਣਾ ਸੀਗਾ। ਕਹਿੰਦੇ ਵੀ ਉਸਨੇ ਆਪਣੇ ਪੇਰੈਂਟਸ ਦੇ ਕੋਲ ਇੱਕ ਨੋਟ ਵੀ ਛੱਡਿਆ ਸੀ ਵੀ ਮੈਂ ਜਿਹੜੀ ਆ ਮਾਸ ਸ਼ੂਟਿੰਗ ਕਰਨ ਜਾ ਰਿਹਾ ਆ ਆਪਣੀ ਜਿੱਥੇ ਕੰਮ ਕਰਦਾ ਹੈਗਾ ਵਰਕ ਪਲੇਸ ਦੇ ਉੱਤੇ। ਹੁਣ ਇਹ ਨਹੀਂ ਪਤਾ ਲੱਗਾ ਵੀ ਮੈਸੇਜ ਉਹਦੇ ਪੇਰੈਂਟਸ ਨੇ ਕਦੋਂ ਪੜ੍ਹਿਆ ਤੇ ਉਹਦੇ ਫਰੈਂਡਸ ਨੇ। ਇੱਕ ਪੁਆਇੰਟ ਦੇ ਉੱਤੇ ਲੂਈਵਿਲ ਦੇ ਜੋ ਪੁਲਿਸ ਡਿਸਪੈਚਰ ਆ, ਉਹਨਾਂ ਨੇ ਅਲਰਟ ਕੀਤਾ ਸਾਰੇ ਜਿਹੜੇ ਪੁਲਿਸ ਵਾਲੇ ਸੀ ਵੀ 25 ਸਾਲਾਂ ਦਾ ਵਾਈਟ ਮੇਲ ਕਾਰਨਰ ਸਰਜਨ 6 ਫੁੱਟ 4 ਇੰਚ ਲੰਮਾ ਨੌਜਵਾਨ ਸੀ ਇਹ। ਉਸਨੇ ਆਪਣੇ ਫਰੈਂਡ ਨੂੰ ਵੀ ਟੈਕਸਟ ਕੀਤਾ ਵੌਇਸ ਮੇਲ ਦੇ ਵਿੱਚ ਵੀ ਮੈਂ ਹਰ ਇੱਕ ਜਾਣੇ ਨੂੰ ਬੈਂਕ ਦੇ ਉੱਤੇ ਮਾਰਨ ਜਾ ਰਿਹਾ ਆ ਤੇ ਮੈਂ ਸੁਸਾਈਡਲ ਫੀਲ ਕਰ ਰਿਹਾ ਹੈਗਾ, ਜੋ ਉਸ ਟਾਈਮ ਉਸਨੇ ਇਮੀਡੀਏਟਲੀ ਪੁਲਿਸ ਨੂੰ ਵੀ ਦੱਸਿਆ। ਪਰ ਅਨਫੋਰਚੂਨੇਟਲੀ ਕਾਫੀ ਲੇਟ ਸੀ, ਜਿਹਦੇ ਨਾਲ ਜਿਹੜਾ ਆ ਇੰਨੇ ਜਾਣੇ ਲੋਕਾਂ ਦੀ ਜਿਹੜੀ ਜਾਨ ਆ ਉਹ ਚਲੀ ਗਈ ਹੈਗੀ। ਜੀ ਬਿਲਕੁਲ, ਦੇਖ ਲਓ ਹਰਜੋਤ ਸਿੰਘ ਜੀ ਕੀ ਇਹਨਾਂ ਦੇ ਦਿਮਾਗ ਦੇ ਵਿੱਚ ਇਸ ਟਾਈਮ ਚੱਲ ਰਿਹਾ ਹੈ। ਬਹੁਤ ਵੱਡੀ ਜਿਹੜੀ ਇਸ ਟਾਈਮ ਪ੍ਰੋਬਲਮ ਚੱਲ ਰਹੀ ਆ, ਲੋਕ ਕਮਲੇ ਹੋਏ ਫਿਰਦੇ ਤਾਂ ਕੀ ਵਾਲੀ ਥੋੜੀ ਕਾਂਡਾ ਉਹ ਲਗਾਤਾਰ ਵੱਧ ਰਹੀ ਨਹੀਂ। ਅਸੀਂ ਭਾਈ ਤੁਹਾਨੂੰ ਕੋਈ ਡਰਾਉਣ ਵਾਲੀ ਗੱਲ ਨਹੀਂ, ਪਰ ਇਹ ਰਿਐਲਿਟੀ ਆ, ਇਹ ਆંકੜੇ ਆ ਜਿਹੜੇ ਉਹ ਇਸ ਟਾਈਮ ਸਾਹਮਣੇ ਆ। ਸੋ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ, ਹੁਣ ਵੀ ਕਰਦੇ ਆ। ਸਤਰਕ ਰਿਹਾ ਕਰੋ, ਤੁਹਾਡੇ ਆਲੇ ਦੁਆਲੇ ਕੋਈ ਤੁਹਾਡਾ EMPLOYEE ਕੋਈ ਇੱਦਾਂ ਦੀ ਗੱਲ ਕਰਦਾ ਆ ਜਾਂ ਕੋਈ ਕਹਿ ਰਿਹਾ ਆ ਜੋ ਇੱਦਾਂ ਦਾ ਫੀਲ ਕਰ ਰਿਹਾ ਆ ਜਾਨ ਆਪਣੀ ਲੈਣ ਦੇ ਲਈ ਜਾਂ ਕਿਸੇ ਦੀ, ਤੇ ਭਾਈ ਉਹਨੂੰ ਹੈਲਪ ਦੀ ਜਿਹੜੀ ਜ਼ਰੂਰਤ ਆ, ਮੈਂਟਲ ਹੈਲਥ ਦੀ ਜਿਹੜੀ ਨਾਲ ਦੇ ਨਾਲ ਜ਼ਰੂਰਤ ਆ, ਉਹ ਸਹੂਲਤਾਂ ਜਿਹੜੀਆਂ ਹੋਣੀਆਂ ਚਾਹੀਦੀਆਂ। ਪਰ ਅਫਸੋਸ ਇਸ ਚੀਜ਼ ਦੇ ਵਿੱਚ ਆ ਜਿਹੜਾ ਹਰਜੋਤ ਸਿੰਘ ਜੀ ਜਦੋਂ ਸਕੂਲਾਂ ਨੂੰ ਲੈ ਕੇ ਜਦੋਂ ਮੈਂਟਲ ਹੈਲਥ ਦੀਆਂ ਹੋਰ ਗੱਲ ਕਰਦੇ ਆ, ਤੇ ਜਦੋਂ ਕੋਈ ਹੁਣ ਖਾਸ ਕਰਕੇ ਜਿਹੜੇ ਡੈਮੋਕ੍ਰੇਟ ਕਹਿੰਦੇ ਵੀ ਆਪਾਂ ਮਨੀ ਸਪੈਂਡ ਕਰਦੇ ਹਾਂ ਇਹਦੇ ਤੇ ਫਿਰ ਉਹ ਰਿਪਬਲਿਕਨ ਕਹਿੰਦੇ ਨਹੀਂ ਇਹ ਤੇ ਮਨੀ ਵੀ ਨਹੀਂ ਸਪੈਂਡ ਕਰਨੀ, ਆਪਾਂ ਮੈਂਟਲ ਹੈਲਥ ਨੂੰ ਜਿਹੜਾ ਉਹ ਠੀਕ ਕਰਨ ਦੇ ਲਈ। ਭਾਈ ਹੁਣ ਇੱਕ ਪਾਸੇ ਤਾਂ ਕਿਸੇ ਨੂੰ ਹੋਣਾ ਪੈਣਾ ਆ ਨਾ ਵੀ ਜੇ ਸੈਕਿੰਡ ਅਮੈਂਡਮੈਂਟ ਦੀ ਰਾਈਟ ਜਿਹੜਾ ਉਹ ਰੱਖਣਾ, ਜਿਹੜਾ ਕਿ ਰੱਖੋ, ਉਹਦੇ ਵਿੱਚ ਕੋਈ ਦੋਰਾਵਾਂ ਨਹੀਂ, ਉਹ ਰਹਿਣਾ ਵੀ ਚਾਹੀਦਾ ਆ ਜਿਹੜੇ ਰਾਈਟ ਆ। ਪਰ ਜਿਹੜੀ ਸਮੱਸਿਆ ਹੈ ਉਸ ਨੂੰ ਤਾਂ ਸੋਲਿਊਸ਼ਨ ਉਸ ਦੇ ਪਾਸੇ ਵੱਲ ਨੂੰ ਵੀ ਤਾਂ ਕਿਸੇ ਪਾਸੇ ਨੂੰ ਜਿਹੜਾ ਉਹ ਤੁਰੀਏ, ਨਹੀਂ ਤਾਂ ਗੱਲਾਂ ਦੇ ਨਾਲ ਬਿਆਨਾਂ ਦੇ ਨਾਲ ਤਾਂ ਕਿਸੇ ਦਾ ਕੁਛ ਵੀ ਜਿਹੜਾ ਉਹ ਬਣਨਾ ਨਹੀਂ ਆ, ਹੋਣਾ ਕੁਛ ਨਹੀਂ ਆ। ਲੋਕ ਨੇਤਾ ਆਏ ਦਿਨ ਫਿਰ ਇਦਾਂ ਹੀ ਮਰਦੇ ਹੀ ਰਹਿਣਗੇ। ਜੀ, ਅੱਜ ਕੱਲ੍ਹ ਲੋਕਾਂ ਦੇ ਕੋਲ ਪੇਸ਼ੈਂਸ ਹੈ ਨਹੀਂ, ਸੋ ਇਹੀ ਕੋਸ਼ਿਸ਼ ਕਰੋ ਜੇ ਕੋਈ ਉੱਚਾ ਨੀਵਾਂ ਵੀ ਬੋਲਦਾ ਹੈ ਤਾਂ ਚੁੱਪ ਕਰਕੇ ਉਹਨੂੰ ਸਤਿ ਸ੍ਰੀ ਅਕਾਲ ਕਰਕੇ ਬਾਏ ਕਰਕੇ ਕੋਲ ਦੀ ਲੰਘ ਜਾਓ, ਕਿਸੇ ਨਾਲ ਕੋਈ ਫਸਣ ਦੀ ਜਿਹੜੀ ਗੱਲਬਾਤ ਨਹੀਂ ਹੈਗੀ।